ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। अहमद जुएद ਸਾਹਿਬ ਦੀ ਇੱਕ ਮੈਂ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਉਹ ਕਹਿ ਰਹੇ ਸਨ ਕਿ ਜਿਹੜੇ ਬੰਦੇ 'ਚ ਸ਼ਾਇਰੀ ਦਾ ਜ਼ੌਕ ਜਾਂ ਸਮਝ ਨਹੀਂ ਹੁੰਦੀ ਉਹਦੀ ਅਕਲ ਨਾਕਸ ਰਹਿ ਜਾਂਦੀ ਹੈ। ਅਹਿਮਦ ਜੁਏਦ ਸਾਹਿਬ ਬੜੇ ਵੱਡੇ ਅੱਜ ਦੇ ਦੌਰ ਦੇ ਸਕਾਲਰ ਵੀ ਨੇ, ਇਸਲਾਮਿਕ ਸਕਾਲਰ ਨੇ, ਸੂਫੀ ਨੇ ਔਰ ਜਦੀਦ ਫਲਸਫੇ 'ਤੇ ਵੀ ਉਹਨਾਂ ਦੀ ਬੜੀ ਅਬੂਰ ਹਾਸਲ ਹੈ। ਅਤੇ ਮੈਂ ਵੀ ਬਚਪਨ 'ਚ ਸੋਚਦਾ ਹੁੰਦਾ ਹਾਂ ਸਾਡੇ ਪੰਜਾਬੀ ਇੱਕ ਤਾਂ ਸ਼ਦੌਲਾ ਸ਼ਾਹ ਦੇ ਗੁਜਰਾਤ 'ਚ ਚੂਹੇ ਹੁੰਦੇ ਨੇ ਜਿਨ੍ਹਾਂ ਦੇ ਦਿਮਾਗ ਛੋਟੇ ਹੁੰਦੇ ਨੇ। ਮੈਂ ਕਹਿੰਦਾ ਪੰਜਾਬੀਆਂ ਦੇ ਦਿਮਾਗ ਕਿਉਂ ਛੋਟੇ ਰਹਿ ਗਏ ਨੇ। ਕਦੀ ਕਿਸੇ ਨੂੰ ਆਉਂਦੇ ਨੇ ਕਿ ਸਾਨੂੰ ਬਚਾਉਣ ਆ, ਕਦੀ ਕੌਣ ਬਚਾਏਗਾ ਪਾਕਿਸਤਾਨ, ਇਮਰਾਨ ਹਾਂ, ਕਦੀ ਨਵਾਜ਼ ਸ਼ਰੀਫ ਤੇਰਾ ਏਕ ਇਸ਼ਾਰਾ ਹਾਜ਼ਰ ਹਾਜ਼ਰ ਲਹੂ ਹਮਾਰਾ। ਯਾਨੀ ਕਿ ਤੁਹਾਡਾ ਲਹੂ ਅਤੇ ਤੁਹਾਡੀ ਜਾਨ ਇੰਨੀ ਬੇਵਕਤ ਹੈ ਕਿ ਤੁਸੀਂ ਹਰ ਕੁੱਤੇ ਬਿੱਲੇ ਵਾਸਤੇ ਆਪਣੀ ਜਾਨ ਦੇਣੀ ਹੈ, ਹਰ ਸਿਆਸਤਦਾਨ ਵਾਸਤੇ। ਜਿੰਨੀ ਜਾਨ ਨਵਾਜ਼ ਸ਼ਰੀਫ ਦੀ, ਬਿਲਾਵਲ ਦੀ, ਜ਼ਰਦਾਰੀ ਦੀ, ਅਚਕਜ਼ਈ ਦੀ, ਫਜ਼ਲੁਰ ਰਹਿਮਾਨ ਦੀ, ਜਨਰਲ ਬਾਜਵੇ ਦੀ ਜਿੰਨੀ ਇੰਪੋਰਟੈਂਟ ਜਾਨ ਹੈ ਨਾ, ਉਨੀ ਮੇਰੀ ਜਾਨ ਇੰਪੋਰਟੈਂਟ ਹੈ, ਉਨੀ ਹਰ ਪਾਕਿਸਤਾਨੀ ਦੀ ਜਾਨ ਇੰਪੋਰਟੈਂਟ ਹੈ। ਲੇਕਿਨ ਜਦੋਂ ਤੁਹਾਡੀ ਸੋਚ ਛੋਟੀ ਹੋ ਜਾਂਦੀ ਹੈ ਨਾ, ਨਾਕਸੁਲ ਅਕਲ ਹੋ ਜਾਂਦੇ ਹੋ। ਕਿਉਂ ਹੁੰਦੇ ਹੋ? ਜਦੋਂ ਤੁਸੀਂ ਗੂੰਗੇ ਹੋ ਜਾਂਦੇ ਹੋ, ਤੁਹਾਡੀ ਜ਼ੁਬਾਨ ਖੋਹ ਕਰਦੀ ਹੈ। ਲਾਮਾ ਇਕਬਾਲ ਨੇ ਬੜੀ ਪਿਆਰੀ ਨਜ਼ਮ ਹੈ ਉਹਨਾਂ ਦੀ, ਅਜ਼ਹਾਬ ਗਿਰਾਂ ਹੇਜ਼ ਜਾਗ, ਯੂਟਿਊਬ 'ਤੇ ਸੁਣੋ, ਗਹਿਰੀ ਨੀਂਦ ਸੇ ਜਾਗ। ਉਹਦੇ ਵਿੱਚ ਉਹਨਾਂ ਨੇ ਕਿਹਾ ਯੂਰਪ ਦੇ ਦਰਿੰਦਿਆਂ ਨੇ ਦੁਨੀਆ ਨੂੰ ਲੁੱਟ ਛੜਿਆ ਅਤੇ ਮਸ਼ਰਕ ਇੱਕ ਖਾਮੋਸ਼ ਆਹ ਦੀ ਤਰ੍ਹਾਂ ਹੈ। ਮਸ਼ਰਕ ਬੋਲ ਵੀ ਨਹੀਂ ਸਕਦਾ, ਮਸ਼ਰਕ ਦੁਖੀ ਹੈ ਲੇਕਿਨ ਬੋਲ ਨਹੀਂ ਸਕਦਾ ਕਿਉਂਕਿ ਜ਼ਬਾਨ ਉਹਦੇ ਕੋਲੋਂ ਖੋਹ ਲਈ ਗਈ ਹੈ। ਮੇਰਾ ਇੱਕ ਦੋਸਤ ਹੈ ਰਮੀਜ਼, ਸਾਡੇ ਨਾਲ ਕਾਇਦੇ ਯੂਨੀਵਰਸਿਟੀ ਪੜ੍ਹਦਾ ਸੀ, ਬੜਾ ਇੰਟੈਲੀਜੈਂਟ ਹੈ, ਗੋਡ ਗਿਫਟਿਡ ਹੈ, ਪੜ੍ਹਿਆ ਮਤਲਬ ਮਿਹਨਤੀ ਬੜਾ ਸੀ, ਟਾਪਰ ਸੀ ਸਾਡੀ ਕਲਾਸ ਦਾ। ਲੇਕਿਨ ਕਿਉਂਕਿ ਸਾਡੀ ਜ਼ਬਾਨ 'ਤੇ ਪਾਬੰਦੀ ਸੀ ਅਤੇ ਉਹ ਇੰਟਰਵਿਊ ਦੇ ਵਿੱਚ ਅਟਾਮਿਕ ਐਨਰਜੀ ਕਮਿਸ਼ਨ ਦੇ ਵਿੱਚ ਉਹਦਾ ਇੰਟਰਵਿਊ ਸੀ। ਉਹਨਾਂ ਪੁੱਛਿਆ ਕਿੱਥੋਂ ਦਾ? ਆਂਦਾ ਜੀ ਸਿਆਲਕੋਟ ਦਾ ਵਾਂ। ਉਹਨਾਂ ਕਿਹਾ ਲਾਮਾ ਇਕਬਾਲ ਦਾ ਕੋਈ ਸ਼ੇਰ ਸੁਣਾ। ਆਂਦਾ ਹੁਦੀ ਕੋ ਕਰ ਬੁਲੰਦ ਇਤਨਾ, ਹੁਦੀ ਕੋ ਕਰ ਬੁਲੰਦ ਇਤਨਾ, ਹੁਦੀ ਕੋ ਕਰ ਬੁਲੰਦ ਇਤਨਾ। 3 ਵਾਰੀ ਆਖਿਆ, ਅੱਗੋਂ ਆਇਆ ਨਾ। ਯਾਨੀ ਕਿ ਇਹ ਹਿਸਾਬ ਹੈ ਜਿਹੜਾ ਬੰਦਾ ਇੰਨਾ ਸਿਆਣਾ ਹੈ ਔਰ ਉਹਨੂੰ ਇੱਕ ਸ਼ੇਰ ਲਾਮਾ ਇਕਬਾਲ ਦਾ ਯਾਦ ਨਹੀਂ। ਲੇਕਿਨ ਅੱਜ ਪੰਜਾਬੀਆਂ ਨੂੰ ਕਹਿ ਦਿਓ ਨਾ ਕਿ ਪੰਜਾਬੀ ਆ ਲਾਓ, ਤਾਂ ਇਹ ਕਹਿਣ ਇਹ ਲਾਮਾ ਇਕਬਾਲ ਦੀ ਆਉਣ ਵਾਲੀ ਹੈ 21 ਜਿਹੜਾ ਅਪ੍ਰੈਲ ਨੂੰ ਬਰਸੀ ਹੋਣ ਵਾਲੀ ਹੈ। ਇਹਨਾਂ ਨੇ ਸਾਰੇ ਲਾਮਾ ਇਕਬਾਲ ਦੇ ਗਲਤ ਸ਼ੇਰ ਜਿਹੜੇ ਨੇ ਨਾ ਅਪਲੋਡ ਕਰਨੇ ਨੇ ਫੇਸਬੁੱਕ 'ਤੇ। ਇੱਕ ਵੀ ਇਹਨਾਂ ਨੂੰ ਲਾਮਾ ਇਕਬਾਲ ਦਾ ਸ਼ੇਰ ਸਮਝ 'ਚ ਨਹੀਂ ਹੁੰਦਾ। ਕਹਿਤੁਰ ਰਜਾਲ ਪੈ ਗਿਆ ਪਾਕਿਸਤਾਨ ਦੇ ਵਿੱਚ, ਨਾ ਕੋਈ ਸ਼ਾਇਰ ਪੈਦਾ ਹੋ ਰਿਹਾ, ਨਾ ਅਦੀਬ ਪੈਦਾ ਹੋ ਰਿਹਾ। ਕਿਉਂ? ਕਿਉਂਕਿ ਆਪਣੀ ਜ਼ੁਬਾਨ ਹੀ ਨਹੀਂ ਹੁੰਦੀ। ਬਚਪਨ ਦੇ ਵਿੱਚ ਮੈਟ੍ਰਿਕ ਦੇ ਵਿੱਚ ਸਾਨੂੰ ਸ਼ੇਰ ਪੜ੍ਹਾਉਂਦੇ ਹੁੰਦੇ ਸਨ ਨਾ, ਸਾਨੂੰ ਸਮਝ ਕੋਈ ਨਹੀਂ ਸੀ ਹੁੰਦੀ। ਅਸੀਂ ਜਿਹੜਾ ਵੀ ਉਰਦੂ ਦਾ ਸ਼ੇਰ ਹੁੰਦਾ ਸੀ ਅਸੀਂ ਆਉਂਦੇ ਸਾਂ ਗੱਲ ਲੰਮੀ ਕਰਨ ਵਾਸਤੇ, ਅਸੀਂ ਆਉਂਦੇ ਹਾਂ ਇਸ ਸ਼ੇਰ ਮੈਂ ਸ਼ਾਇਰ ਇਹ ਕਹਿਣਾ ਚਾਹਤਾ ਹੈ, ਉਸ ਤੋਂ ਬਾਅਦ ਅੱਗੇ ਸ਼ੇਰ ਲਿਖ ਦਿੰਦੇ ਸਾਂ। ਅਤੇ ਆਪਣੀ ਜ਼ੁਬਾਨ 'ਚ ਹੁਣ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਡੀਗਰ 'ਤੇ ਦਿਨ ਗਿਆ ਮੁਹੰਮਦ ਓੜਕ ਨੂੰ ਡੁੱਬ ਜਾਣਾ। ਇਹ ਸਾਰੀ ਇਨਸਾਨੀਅਤ ਦਾ ਭਲਾ ਔਰ ਇਹ ਸਿੱਧੀ ਜਿਹੀ ਸਮਝ ਆ ਰਹੀ ਹੈ ਕਿਉਂਕਿ ਮੇਰੀ ਜ਼ੁਬਾਨ ਦਾ ਸ਼ੇਰ ਹੈ। ਅਤੇ ਅਸੀਂ ਉਰਦੂ ਦੇ, ਇੰਗਲਿਸ਼ ਦੇ ਜਾਂ ਕਿਸੇ ਦੇ ਖਿਲਾਫ ਨਹੀਂ, ਪਰ ਜਦੋਂ ਬਦਮਾਸ਼ੀ ਤੁਸੀਂ ਕਰੋਗੇ ਨਾ ਇੰਗਲਿਸ਼ ਦੀ ਜਾਂ ਉਰਦੂ ਦੀ, ਮੇਰੇ ਘਰ ਦੇ ਵਿੱਚ ਮੇਰੀਆਂ ਕੁੜੀਆਂ ਨੂੰ, ਮੇਰੀਆਂ ਮਾਵਾਂ ਭੈਣਾਂ ਨੂੰ, ਮੇਰੀਆਂ ਕਜ਼ਨਾਂ ਨੂੰ, ਸਾਰੇ ਪੰਜਾਬੀਆਂ ਦੀਆਂ ਕੁੜੀਆਂ ਨੂੰ ਤੁਸੀਂ ਬ੍ਰੇਨ ਵਾਸ਼ ਕਰ ਦਿਓਗੇ ਕਿ ਪੰਜਾਬੀ ਬੋਲਣਾ ਜਹਾਲਤ ਹੈ, ਬੱਚਿਆਂ ਨਾਲ ਉਰਦੂ ਬੋਲੋ। ਸਕੂਲਾਂ ਦੇ ਵਿੱਚ ਜਿਹੜਾ ਬੱਚਾ ਪੰਜਾਬੀ ਬੋਲੇਗਾ ਉਹਨੂੰ ਤੁਸੀਂ ਜਾਹਲ ਆਖੋਗੇ ਔਰ ਉਹਨੂੰ ਤੁਸੀਂ ਡੀਗ੍ਰੇਡ ਕਰੋਗੇ, ਉਹਨੂੰ ਜੁਰਮਾਨੇ ਕਰੋਗੇ ਅਤੇ ਤੁਸੀਂ ਮੇਰੀ ਜ਼ੁਬਾਨ 'ਤੇ ਪਾਬੰਦੀ ਲਾਓਗੇ ਅਤੇ ਮੈਂ ਫਿਰ ਤੁਹਾਡੀ ਜ਼ੁਬਾਨ ਦੀ ਔਕਾਤ ਵੀ ਤੁਹਾਨੂੰ ਦੱਸਾਂਗਾ। ਯਾਨੀ ਕਿ ਪੰਜਾਬੀਓ ਅਕਲ ਕਰੋ। ਜੇ ਸ਼ਦੌਲਾ ਸ਼ਾਹ ਦੀ ਮੈਂਟੈਲਿਟੀ 'ਚੋਂ ਨਿਕਲਣਾ, ਜੈਨੂਅਨ ਬੰਦੇ ਪੈਦਾ ਕਰਨੇ ਨੇ ਜਿਹੜੇ ਪੰਜਾਬ ਨਾਲ, ਪਾਕਿਸਤਾਨ ਨਾਲ, ਇਸਲਾਮ ਨਾਲ, ਪੂਰੀ ਮੁਸਲਿਮ ਉਮਾ ਨਾਲ ਅਤੇ ਸਾਰੀ ਇਨਸਾਨੀਅਤ ਨਾਲ ਮੁਹੱਬਤ ਕਰਨ, ਅਤੇ ਉਹ ਬੰਦੇ ਉਦੋਂ ਹੀ ਨਿਕਲਣਗੇ ਜਦੋਂ ਉਹਨਾਂ ਨੂੰ ਆਪਣੇ ਹੋਣ 'ਤੇ ਸ਼ਰਮਿੰਦਗੀ ਨਹੀਂ ਹੋਏਗੀ। ਪੰਜਾਬੀ ਜਿਹੜੇ ਨੇ ਨਾ, ਇਹ ਬੰਗਾਲੀਆਂ ਨਾਲ ਵੀ ਬਚਪਨ ਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਬੰਗਾਲੀ ਗੱਦਾਰ ਨੇ। ਹੁਣ ਸਾਨੂੰ ਪਤਾ ਲੱਗਾ ਬੰਗਾਲੀ ਗੱਦਾਰ ਨਹੀਂ ਸਨ, ਇਹ ਉਰਦੂ ਇੰਗਲਿਸ਼ ਮਾਫੀਆ ਜਿਹੜਾ ਐਚੀਸਨ ਕਾਲਜ ਵਾਲਾ, ਬੀਕਨ ਹਾਊਸ ਵਾਲਾ, ਜਿਹੜੇ ਆਕਸਫਰਡ ਹਾਵਰਡ ਵਾਲੇ ਨੇ, ਇਹ ਗੱਦਾਰ ਸਨ। ਇਹਨਾਂ ਨੇ ਬੰਗਾਲੀਆਂ ਨੇ ਆਖਿਆ ਸਾਨੂੰ ਜ਼ੁਬਾਨ ਬੋਲਣ ਦਿਓ, ਇਹਨਾਂ ਕਿਹਾ ਤੁਸੀਂ ਇਸਲਾਮ ਅਤੇ ਪਾਕਿਸਤਾਨ ਦੇ ਗੱਦਾਰ ਹੋ। ਉਹਨਾਂ ਨੇ ਕਿਹਾ ਵੜੋ ਪਰਾਂ। ਉਹਨਾਂ ਜਾਨਾਂ ਦੇ ਕੇ ਅੱਜ ਬੰਗਾਲੀਆਂ ਦੀ ਇਕਾਨਮੀ ਜਿਹੜੀ ਹੈ ਦੁਨੀਆ 'ਚ ਜਿਹੜੀ ਹੈ 8% 'ਤੇ ਜਾ ਰਹੀ ਸੀ। ਚਲੋ ਕਰੋਨਾ ਦੀ ਵਜ੍ਹਾ ਥੋੜ੍ਹੀ ਥੱਲੇ ਆਈ ਹੈ ਲੇਕਿਨ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ ਔਰ ਉਹਨਾਂ ਨੂੰ ਕੋਈ ਕੰਪਲੈਕਸ ਨਹੀਂ ਔਰ ਉਹ ਮੁਸਲਮਾਨ ਵੀ ਸਾਡੇ ਤੋਂ ਜ਼ਿਆਦਾ ਨੇ। ਅਤੇ ਇਹ ਜਿਹੜੀ ਜਹਾਲਤ ਤੋਂ ਬਾਹਰ ਨਿਕਲੋ। ਪਸ਼ਤੋ, ਸਿੰਧੀ, ਬਲੋਚੀ, ਪੰਜਾਬੀ, ਸਾਡੀਆਂ ਸਾਰੀਆਂ ਲੋਕਲ ਜ਼ੁਬਾਨਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰੋਟੈਕਟ ਕਰੋ, ਉਹਨਾਂ ਨੂੰ ਰਾਈਟ ਦਿਓ। ਸਾਡੀਆਂ ਜ਼ੁਬਾਨਾਂ 'ਚ ਸਾਨੂੰ ਤੁਸੀਂ ਤਲੀਮ ਦਿਓ, ਜਿਹੜੀ ਮਰਜ਼ੀ ਤਲੀਮ ਦਿਓ। ਸਾਡੇ ਸੂਬਿਆਂ 'ਚ ਸਾਡੀਆਂ ਜ਼ੁਬਾਨਾਂ ਨਾਫਜ਼ ਕਰੋ। ਉਰਦੂ ਨੂੰ ਤੁਸੀਂ ਰਾਬਤੇ ਦੀ ਜ਼ੁਬਾਨ ਰੱਖੋ, ਉਰਦੂ ਵੀ ਸਾਨੂੰ ਪੜ੍ਹਾਓ, ਸਾਨੂੰ ਕੋਈ ਮਸਲਾ ਨਹੀਂ। ਲੇਕਿਨ ਇਹ ਸਾਡੀ ਮਾਂ ਬੋਲੀ ਤੁਸੀਂ ਨਹੀਂ ਪੜ੍ਹਾਓਗੇ ਅਤੇ ਅਸੀਂ ਇhtਜਾਜ ਕਰਦੇ ਰਹਾਂਗੇ ਔਰ ਪੰਜਾਬੀ ਅਸੀਂ ਨਾਫਜ਼ ਕਰਾ ਕੇ ਹੀ ਛੱਡਾਂਗੇ ਇਨਸ਼ਾ ਅੱਲਾ। ਇਹ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਬੜੀ 200 ਸਾਲ ਤੋਂ ਸਾਡੀ ਗੁਲਾਮੀ, ਔਰ ਲਾਮਾ ਇਕਬਾਲ ਨੇ ਕਿਹਾ ਦਿਲ ਤੋੜ ਗਈ ਹੈ ਇਨਕਾ 200 ਬਰਸ ਕੀ ਗੁਲਾਮੀ, ਦਾਰੂ ਸੋਚ ਕੋਈ ਇਨਕੀ ਪਰੇਸ਼ਾਨ ਨਜ਼ਰੀ ਕਾ। ਇਹਨਾਂ ਦੀ ਜਿਹੜੀ ਨੈਰੋ ਮਾਈਂਡਡਨੈਸ ਹੈ, ਇਹਨਾਂ ਦੀ ਦਿਮਾਗ ਖਤਮ ਹੋ ਗਿਆ। ਇਹਦਾ ਕੋਈ ਹੱਲ ਸੋਚੋ। ਇਹਦਾ ਹੱਲ ਇਹ ਹੀ ਹੈ ਕਿ ਆਪਣੀ ਜ਼ੁਬਾਨ, ਆਪਣੀ ਤਹਿਜ਼ੀਬ, ਆਪਣੀ ਪਹਿਚਾਨ 'ਤੇ ਤੁਸੀਂ ਫਖਰ ਕਰੋ ਔਰ ਕਿਸੇ ਨਾਲ ਨਫ਼ਰਤ ਨਾ ਕਰੋ। ਠੀਕ ਹੈ, ਅਸਲਾਮ ਵਾਲੇਕੁਮ, ਅੱਲਾ ਹਾਫਿਜ਼।